ਮਾਈਨਿੰਗ ਐਕਟ ਕਹਿੰਦਾ ਕਿ ਜਦੋਂ ਮਾਈਨਿੰਗ ਕਰਨੀ ਹੈ ਤੁਸੀਂ ਵੀ ਸ਼ੇਪ 'ਚ ਕਰਨੀ ਹੈ, এনवायरमेंट ਡੈਮੇਜ ਨਹੀਂ ਹੋਣਾ ਚਾਹੀਦਾ। ਜਿਹੜੀ ਮਾਈਨਿੰਗ ਹੁੰਦੀ ਹੈ ਉਹ ਦੋ ਕਿਸਮ ਦੀ ਹੁੰਦੀ ਹੈ, ਇੱਕ ਮੈਨੂਅਲ ਮਾਈਨਿੰਗ ਹੁੰਦੀ ਹੈ, ਇੱਕ ਮਸ਼ੀਨ ਨਾਲ ਕਰ ਸਕਦੇ ਹੋ। ਇਸ ਵੇਲੇ ਜਿਹੜਾ ਸਭ ਤੋਂ ਬਰਨਿੰਗ ਇਸ਼ੂ ਸੀਗਾ ਉਹ ਇਹ ਸੀਗਾ ਕਿ ਪਲਾਂਟ ਦੇ ਵਿੱਚ ਪਲਾਂਟ ਦੀ ਪੰਚਾਇਤ ਨੇ ਪਹਿਲੇ ਉਹਦਾ ਵਿਰੋਧ ਕੀਤਾ ਸੀਗਾ। ਅਨੰਦਪੁਰ ਸਾਹਿਬ ਸ਼ਿਵਾਲਿਕ ਹਿਲਸ ਦੇ ਪੈਰਾਂ ਵਿੱਚ ਹੈ। ਪਿਛਲੇ 10-11 ਸਾਲ ਤੋਂ ਇੱਥੇ ਇਲੀਗਲ ਮਾਈਨਿੰਗ ਬਹੁਤ ਜ਼ੋਰਾਂ ਤੇ। ਪਲਾਂਟ ਦੀ ਪੰਚਾਇਤ ਜਿਹੜੀ ਕਹਿੰਦੀ ਹੈ ਕਿ ਅਸੀਂ ਮਾਈਨਿੰਗ ਨਹੀਂ ਕਰਵਾਣੀ ਇੱਥੇ। ਉਹ ਜਿਹੜੇ ਲੋਕ ਪਬਲਿਕ ਸਪਿਰਿਟ 'ਚ ਆਵਾਜ਼ ਉਠਾ ਰਹੇ ਨੇ, ਜਿਹੜੇ ਇਹ ਕਹਿ ਰਹੇ ਨੇ ਕਿ ਐਕੋਲੋਜੀ ਨੂੰ, এনवायरमेंट ਨੂੰ, ਵਾਈਲਡ ਲਾਈਫ ਨੂੰ, ਗਰਾਊਂਡ ਵਾਟਰ ਨੂੰ ਬਚਾਉਣਾ ਹੈ, ਉਹਨਾਂ ਦੇ ਖਿਲਾਫ ਤੁਸੀਂ ਐਫਆਈਆਰ ਕਰ ਰਹੇ ਹੋ। ਔਰ ਜਿਹੜੇ ਸਾਰਾ ਕੁਝ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਪ੍ਰੋਟੈਕਟ ਕਰ ਰਹੇ ਹੋ। ਇਲਾਕੇ ਦੇ ਲੋਕ ਉੱਥੇ ਜੱਦੋ ਜਹਿਦ ਕਰਦੇ ਰਹੇ ਔਰ ਸਰਕਾਰ ਔਰ ਪੁਲਿਸ ਖੜੀ ਹੋ ਕੇ ਕਹਿੰਦੀ ਸੀ ਜੀ ਅਸੀਂ ਮਾਈਨਿੰਗ ਕਰਾਣੀ। ਅੱਗੇ ਠੇਕੇਦਾਰ ਜਾਂ ਸਟੋਨ ਕ੍ਰੈਸ਼ਰ ਵਾਲੇ ਕਰ ਰਹੇ ਸੀਗੇ ਇਲੀਗਲ ਮਾਈਨਿੰਗ, ਹੁਣ ਸਰਕਾਰ ਕਰਵਾ ਰਹੀ ਹੈ। ਇਲਾਕੇ ਨੂੰ ਦਾ ਸਤਿਆਨਾਸ਼ ਹੋ ਰਿਹਾ ਇਸ ਇਲੀਗਲ ਮਾਈਨਿੰਗ ਨਾਲ। TV 84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕਰੀਏ ਤਾਂ ਕੁਝ ਮਹੀਨੇ ਪਹਿਲਾਂ ਸੁਪਰੀਮ ਕੋਰਟ ਦਾ ਇੱਕ ਅਹਿਮ ਫੈਸਲਾ ਆਉਂਦਾ ਹੈ ਜਿਹਦੇ ਵਿੱਚ ਉਹਨਾਂ ਵੱਲੋਂ ਸੁਣਵਾਈ ਕੀਤੀ ਜਾਂਦੀ ਹੈ ਕਿ ਕਿਤੇ ਵੀ ਜਿਹੜਾ ਭਾਰਤ ਦੇ ਹਿੱਸਿਆਂ ਦੇ ਵਿੱਚ ਨਜਾਇਜ਼ ਮਾਈਨਿੰਗ ਨਹੀਂ ਕੀਤੀ ਜਾਵੇਗੀ। ਪਰ ਮੌਜੂਦਾ ਦੌਰ ਦੀ ਗੱਲ ਕਰੀਏ, ਸੱਤਾ ਪਰਿਵਰਤਨ ਤਾਂ ਹੋਇਆ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ। ਪੰਜਾਬ ਦੇ ਵਿੱਚ ਲਗਾਤਾਰ ਇਹ ਵੀ ਦੋਸ਼ ਲੱਗਦੇ ਨੇ ਕਿ ਜਿਹੜੇ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਉਹ ਦਾਅਵੇ ਕਿਤੇ ਨਾ ਕਿਤੇ ਫੋਕੇ ਨਜ਼ਰ ਆਉਂਦੇ ਆ। ਕਿਉਂਕਿ ਆਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਆਨੰਦਪੁਰ ਸਾਹਿਬ ਦੀ ਧਰਤੀ ਉਹ ਧਰਤੀ ਹੈ ਜਿਸ ਜਗ੍ਹਾ ਦੇ ਉੱਪਰ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਤਮਾਮ ਇਤਿਹਾਸ ਸਿੱਖ ਪੰਥ ਦਾ ਇਸ ਧਰਤੀ ਦੇ ਨਾਲ ਜੁੜਿਆ ਹੋਇਆ। ਤਾਂ ਮੌਜੂਦਾ ਸਮੇਂ ਦੇ ਵਿੱਚ ਸਰਕਾਰ ਦੇ ਨੁਮਾਇੰਦਿਆਂ ਦੇ ਉੱਪਰ ਦੋਸ਼ ਲੱਗਦੇ ਨੇ ਕਿ ਇਸੇ ਇਲਾਕੇ ਦੇ ਵਿੱਚ ਵੱਡੀ ਪੱਧਰ ਦੇ ਉੱਪਰ ਸਰਕਾਰ ਦੇ ਵੱਲੋਂ ਨਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਹੈ। ਇਲਾਕਾ ਨਿਵਾਸੀ ਸਾਡੇ ਨਾਲ ਲੋਕ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਵਕੀਲ ਸਾਹਿਬ ਵੀ ਸਾਡੇ ਨਾਲ ਨੇ ਕਾਨੂੰਨੀ ਪੱਖ ਤੋਂ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਵਾਗਤ ਹੈ ਜੀ ਸਭ ਤੋਂ ਪਹਿਲਾਂ। ਤੁਹਾਡਾ ਵੀ ਸਵਾਗਤ ਹੈ। ਕੀ ਨਾਮ ਹੈ ਜੀ ਤੁਹਾਡਾ? ਪ੍ਰੇਮਦੱਤ ਸ਼ਰਮਾ। ਕਿਹੜੇ ਇਲਾਕੇ ਦੇ ਨਾਲ ਸੰਬੰਧਿਤ? ਮੈਂ ਰੋਪੜ ਤੋਂ, ਮੇਰਾ ਨੂਰਪੁਰ ਬੇਦੀ ਬਲਾਕ ਹੈ, ਮੇਰਾ ਤਖਤਗੜ੍ਹ ਮੇਰਾ ਪਿੰਡ ਹੈ। ਜਿਵੇਂ ਤੁਹਾਡੇ ਵੱਲੋਂ ਅੱਜ ਪ੍ਰੈਸ ਵਾਰਤਾਲਾਪ ਕੀਤਾ ਗਿਆ ਕਿ ਨਜਾਇਜ਼ ਜਿਹੜੀ ਮਾਈਨਿੰਗ ਆ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਕਰਵਾਈ ਜਾ ਰਹੀ ਹੈ, ਤਾਂ ਕਿੰਨੀ ਕੁ ਵੱਡੀ ਪੱਧਰ ਦੇ ਉੱਪਰ ਜਿਹੜੀ ਨਜਾਇਜ਼ ਮਾਈਨਿੰਗ ਦੇ ਅੰਕੜੇ ਲੈ ਕੇ ਆਏ ਹੋ? ਸਰ ਜਿੰਨੀ ਪਹਿਲੇ ਹੋ ਰਹੀ ਸੀਗੀ ਉਨੀ ਹੋ ਰਹੀ, ਉਹਨਾਂ ਨਾਲੋਂ ਵੱਧ ਹੋ ਰਹੀ ਹੁਣ ਤੇ। ਬੇਸਿਕਲੀ ਉਸੇ ਹਿਸਾਬ ਨਾਲ ਚੱਲ ਰਹੀ, ਕੋਈ ਮਾਈਨਿੰਗ ਇਲੀਗਲ ਮਾਈਨਿੰਗ ਰੁਕੀ ਨਹੀਂ ਹੈ ਉੱਥੇ, ਉਵੇਂ ਹੀ ਚੱਲ ਰਹੀ ਹੈ। ਹਾਂ, ਕੁਛ ਜੋ ਸੁਪਰੀਮ ਕੋਰਟ ਦੀ ਜਿਹੜੀ ਰੋਕ ਲੱਗੀ ਵੀ ਜਾਂ ਹਾਈ ਕੋਰਟ ਨੇ ਅੱਜ ਰੋਕ ਲਾਈ ਹੈ ਕਿ ਵੀ ਨਾ ਉੱਥੇ ਡੀਸਿਲਟਿੰਗ ਹੋਏਗੀ, ਨਾ ਮਾਈਨਿੰਗ ਪਾਲਿਸੀ ਦੇ ਤਹਿਤ ਹੋਏਗੀ, ਉਹ ਰੋਕ ਹੈ। ਅਦਰਵਾਈਜ਼ ਸਭ ਕੁਛ ਹੋ ਰਿਹਾ ਉੱਥੇ, ਸਾਰੇ ਕ੍ਰੈਸ਼ਰ ਚੱਲ ਰਹੇ, ਮੈਜੋਰਿਟੀ ਉਹ ਇਲੀਗਲੀ ਚੱਲ ਰਹੇ ਸਾਰੇ। ਇਹ ਲੋਕ ਚਲਾਉਣ ਵਾਲੇ ਕਿਹੜੇ ਨੇ ਜਿਹੜੇ ਇਲੀਗਲ ਕੰਮ? ਕ੍ਰੈਸ਼ਰ ਓਨਰਸ ਹੈ ਸਾਰੇ, ਕ੍ਰੈਸ਼ਰ ਓਨਰਸ ਹੈ। ਕਿਤੇ ਜਿਹਦਾ ਨਾਮ ਲਵਾਂ 150 ਦੇ ਕਰੀਬ ਕ੍ਰੈਸ਼ਰ ਹੈ ਉੱਥੇ। ਇਹਦੀ ਕਿਉਂਕਿ ਲਾਇਸੈਂਸ ਵੀ ਜਿਹੜਾ ਠੇਕੇਦਾਰ ਹੈ ਉੱਥੇ ਦਾ ਰਾਕੇਸ਼ ਚੌਧਰੀ, ਉਹਦਾ ਵੀ ਲਾਇਸੈਂਸ ਰਿਸਟੋਰ ਹੋ ਗਿਆ। ਹਾਲੇ ਕਿ ਉਹਦੇ ਖਿਲਾਫ ਵੀ ਕੋਈ FIR ਹੋਈ ਹੈ ਕਿ ਵੀ ਉਹਨਾਂ ਇਲੀਗਲ ਮਾਈਨਿੰਗ ਕੀਤੀ ਸੀਗੀ 2.5 ਲੱਖ ਕਿਊਬਿਕ ਫੁੱਟ ਦੀ ਸਰਕਾਰ ਨੇ, ਪਰ ਮਾਈਨਿੰਗ ਚੱਲ ਰਹੀ ਹੈ ਉੱਥੇ ਹੁਣ। ਜਿਵੇਂ ਤੁਸੀਂ ਇਸ ਕੰਮ ਦੇ ਅਗੇਂਸਟ ਆਏ ਹੋ, ਜਿਹੜੇ ਇਲਾਕੇ ਵਾਲੇ ਹੋਰ ਲੋਕ ਨੇ ਉਹਨਾਂ ਦਾ ਇਸ ਨੂੰ ਲੈ ਕੇ ਰਵੱਈਆ ਕਿਸ ਤਰੀਕੇ ਦਾ, ਉਹ ਵੀ ਵਿਰੋਧ ਕਰਦੇ? ਦੇਖੋ, ਇਸ ਵੇਲੇ ਜਿਹੜਾ ਸਭ ਤੋਂ ਬਰਨਿੰਗ ਇਸ਼ੂ ਸੀਗਾ ਉਹ ਇਹ ਸੀਗਾ ਕਿ ਪਲਾਂਟ ਦੇ ਵਿੱਚ ਪਲਾਂਟ ਦੀ ਪੰਚਾਇਤ ਨੇ ਪਹਿਲੇ ਉਹਦਾ ਵਿਰੋਧ ਕੀਤਾ ਸੀਗਾ। ਇਹਨਾਂ ਨੇ ਆਪਣੀ ਇਹ ਪਾਲਿਸੀ ਦੇ ਤਹਿਤ, ਡੀਸਿਲਟਿੰਗ ਪਾਲਿਸੀ ਦੇ ਤਹਿਤ ਪਲਾਂਟ ਦੇ ਵਿੱਚ ਸ਼ੁਰੂ ਕੀਤੀ ਸੀਗੀ ਮਾਈਨਿੰਗ। ਪਲਾਂਟ ਦੀ ਪੰਚਾਇਤ ਜਿਹੜੀ ਕਹਿੰਦੀ ਹੈ ਕਿ ਅਸੀਂ ਮਾਈਨਿੰਗ ਨਹੀਂ ਕਰਵਾਣੀ ਇੱਥੇ। ਉਹਨਾਂ ਨੇ ਕਿਹਨਾਂ ਤੋਂ ਚਿੱਠੀ ਮੰਗੀ ਕਿ ਸਾਨੂੰ ਇੱਕ ਚਿੱਠੀ ਦੇ ਦਿਓ ਜੇ ਤੁਸੀਂ ਮਾਈਨਿੰਗ ਇੱਥੇ ਕਰਨੀ ਹੈ। ਉਹ ਚਿੱਠੀ ਅੱਜ ਤੱਕ ਨਹੀਂ ਉਹਨੇ ਦਿੱਤੀ। ਸਰਪੰਚ ਸਾਹਿਬ ਬੈਠੇ ਸੀਗੇ ਪ੍ਰੈਸ ਕਾਨਫਰੰਸ 'ਚ, ਉਹਨੇ ਆਪਣੇ ਪੇਪਰ ਵੀ ਦਿਖਾਏ ਤੁਹਾਨੂੰ ਕਿ ਵੀ ਅਸੀਂ ਆਹ ਲੈਟਰ ਇਹਨਾਂ ਨੂੰ ਲਿਖੀਆਂ, ਸਰਕਾਰ ਨੂੰ, DC ਨੂੰ ਲਿਖੀਆਂ, ਬਾਕੀ ਮਾਈਨਿੰਗ ਡਿਪਾਰਟਮੈਂਟ ਨੂੰ ਲਿਖੀਆਂ ਕਿ ਸਾਨੂੰ ਇੱਕ ਚਿੱਠੀ ਦੇ ਦਿਓ ਤੁਸੀਂ ਇੱਥੇ ਮਾਈਨਿੰਗ ਕਰਨੀ ਹੈ। ਅਗਰ ਉਹਨੇ ਅੱਜ ਤੱਕ ਉਹ ਚਿੱਠੀ ਨਹੀਂ ਦਿੱਤੀ ਤਾਂ ਅਸੀਂ ਉਹਨੂੰ ਕੀ ਕਹਾਂਗੇ? ਇਲੀਗਲ ਮਾਈਨਿੰਗ ਹੈ। ਬੇਸਿਕਲੀ ਉਹ ਇਲੀਗਲ ਮਾਈਨਿੰਗ ਹੈ। ਹੁਣ ਤੇ ਹਾਈ ਕੋਰਟ ਨੇ ਉਹ ਵੀ ਰੋਕ ਦਿੱਤੀ, ਪਰ 4 ਦਿਨ ਤੱਕ ਇਲਾਕੇ ਦੇ ਲੋਕ ਉੱਥੇ ਜੱਦੋ ਜਹਿਦ ਕਰਦੇ ਰਹੇ ਔਰ ਸਰਕਾਰ ਔਰ ਪੁਲਿਸ ਖੜੀ ਹੋ ਕੇ ਕਹਿੰਦੀ ਸੀਗੀ ਜੀ ਅਸੀਂ ਮਾਈਨਿੰਗ ਕਰਾਣੀ ਹੈ। ਅੱਗੇ ਠੇਕੇਦਾਰ ਜਾਂ ਸਟੋਨ ਕ੍ਰੈਸ਼ਰ ਵਾਲੇ ਕਰ ਰਹੇ ਸੀਗੇ ਇਲੀਗਲ ਮਾਈਨਿੰਗ, ਹੁਣ ਸਰਕਾਰ ਕਰਵਾ ਰਹੀ ਹੈ ਉਹਨੂੰ। ਮੈਂ ਤਾਂ ਇਹ ਕਹੂੰਗਾ ਇੱਥੇ ਤੱਕ।
ਜੇ ਆਪਾਂ ਦੇਖੀਏ ਤਾਂ ਜਦੋਂ ਸਰਕਾਰ ਸੱਤਾ ਵਿੱਚ ਨਹੀਂ ਸੀ, ਸੱਤਾਹੀਨ ਸੀ, ਤਾਂ ਉਸ ਵਕਤ ਦਾਅਵਾ ਕੀਤਾ ਜਾਂਦਾ ਸੀ ਕਿ ਜਿਹੜੀ ਕਾਂਗਰਸ ਹੈ ਉਹ ਨਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਹੈ। ਜਦੋਂ ਆਮ ਆਦਮੀ ਪਾਰਟੀ ਬਣੇਗੀ ਤਾਂ ਜਿਹੜੀਆਂ ਇਹ ਤਮਾਮ ਲੋਕਾਂ ਵਾਸਤੇ ਨੁਕਸਾਨਦਾਇਕ ਕੰਮ ਹੈਗੇ ਨੇ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ। ਤਾਂ ਕੀ ਲੱਗਦਾ ਕਿ ਸਰਕਾਰ ਦੀ ਇਸ ਵਕਤ ਜਿਵੇਂ ਤੁਸੀਂ ਇਲਜ਼ਾਮ ਲਗਾਇਆ ਕਿ ਨਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਹੈ, ਕੀ ਲੱਗਦਾ ਸਰਕਾਰ ਦੀ ਕੋਈ ਮਜਬੂਰੀ ਹੈ ਜਾਂ ਫਿਰ ਅਣਗਹਿਲੀ ਵਰਤੀ ਜਾ ਰਹੀ ਹੈ ਇਹਦੇ ਵਿੱਚ? देखो, मैं मजबूरी तो कहूँगा नहीं, अनगहली भी नहीं कहूँगा, मैं तो मिली भगत कहूँगा कि सरकार इनू सोची समझे करवा रही है। सरकार करवा रही है या लोकल मिनिस्टर करवा रहा है, ये तो वो दोहां दे आपस में तय करना है, क्योंकि सरकार करवा रही, क्योंकि मिनिस्टर है वो सरकार का हिस्सा है, तो मैं सरकार कहूँगा उन्होंने। इलाके वाले लोगों ਨੂੰ ਨਾਲ ਲੈ ਕੇ सीएम भगवंत मान ਦੇ तक आवाज़ पहुँचाई है कि ਜਿਹੜਾ बैंस साहब ने कोई कार्रवाई करते नज़र नहीं आते? देखो, बेसिकली ये तो हाली मामला ही 4-5 दिन पुराना है, 3-4 दिन पुराना है, और मान साहब तो गुजरात च बिजी है, उदा उन्होंने को टाइम नहीं है प्राइम मिनिस्टर अपना प्रेजिडेंट नूं मिलण वास्ते या बाकी उन्होंने मुद्दों ते, तो सानू कित्थों मिलूगे वो इलाके वालियां नूं? इलाके वाले तो जिहड़ा लोकल मिनिस्टर है उत्थे तक जा सकते हैं, जे उहदी अपनी मंशा वाला सानू क्यों मिलेगा वो? ਜਦੋਂ ਇਲੀਗਲ ਮਾਈਨਿੰਗ ਅਸੀਂ ਕਿਹਨੂੰ ਕਹਿੰਦੇ? ਇਲੀਗਲ ਮਾਈਨਿੰਗ ਕਹਿੰਦੇ ਜਦੋਂ ਪਹਿਲੇ ਜਿਹੜੇ ਸੀਗੇ ਕੰਟਰੈਕਟਰ ਜਾਂ ਕ੍ਰਸ਼ਰ ਓਨਰ ਉਹ ਇਲੀਗਲ ਪੁੱਟਦੇ ਸੀਗੇ। ਅਸੀਂ ਇੱਥੇ ਕੀ ਕਹਿੰਦੇ, ਤੁਸੀਂ ਚਿੱਠੀ ਦੇ ਦਿਓ ਇਹਨਾਂ ਨੂੰ, ਪੰਚਾਇਤ ਨੂੰ। ਸਰਕਾਰ ਚਿੱਠੀ ਦੇਣ ਨੂੰ ਤਿਆਰ ਨਹੀਂ ਕਿ ਜੀ ਅਸੀਂ ਇੱਥੇ ਮਾਈਨਿੰਗ ਕਰਾਂਗੇ, ਲੈਟਰ ਨਹੀਂ ਇਸ਼ੂ ਕਰ ਰਹੀ ਉਹਨਾਂ ਨੂੰ, ਪੰਚਾਇਤ ਨੂੰ, ਕਿਉਂਕਿ ਜਿਹੜੀ ਡੀਸਿਲਟਿੰਗ ਹੈ ਉਹਦੇ 'ਚ ਇੱਕ ਪ੍ਰੋਵੀਜ਼ਨ ਹੈ ਕਿ ਬਿਨਾਂ ਗਾਂਵ ਦੀ, ਪਿੰਡ ਦੀ, ਪੰਚਾਇਤ ਦੀ ਪਰਮਿਸ਼ਨ ਤੇ ਬਗੈਰ ਉੱਥੇ ਮਾਈਨਿੰਗ ਡਿਪਾਰਟਮੈਂਟ ਵੀ ਮਾਈਨਿੰਗ नहीं करेगा। ਲੈਟਰ ਦਊਗੇ ਪਹਿਲੇ ਕਿ ਜੀ ਅਸੀਂ ਮਾਈਨਿੰਗ ਕਰਨੀ ਹੈ, ਮਤਾ ਪਾਊਗੇ, ਫਿਰ ਉਹ ਮਾਈਨਿੰਗ ਹੋ ਸਕਦੀ। ਮੈਂ ਤਾਂ ਇਹਨੂੰ ਇਹ ਕਹੂੰਗਾ ਕਿ ਵੀ ਸਰਕਾਰ ਇਲੀਗਲ ਮਾਈਨਿੰਗ ਕਰ ਰਹੀ, ਭਾਵੇਂ ਹੀ ਉੱਥੇ ਅਫਸਰ ਖੜੇ ਹੈ, ਪੁਲਿਸ ਖੜੀ ਆ ਉੱਥੇ, ਇਲਾਕਾ ਜਿਹੜੀ ਹੈ ਲੋਕ, ਪਿੰਡ ਦੇ ਲੋਕ ਉਹਦਾ ਵਿਰੋਧ ਕਰਿਆ ਕਰਦੇ, ਪਰ ਸਰਕਾਰ ਕਹਿੰਦੀ ਜੀ ਅਸੀਂ ਪੁਲਿਸ ਦੇ ਦਮ ਪਰ ਕਰਵਾਉਣੀ ਹੈ। ਉੱਥੇ ਲਾਠੀ ਚਾਰਜ ਹੋਇਆ, ਉੱਥੇ ਲਾਠੀ ਚਾਰਜ ਵੀ ਹੋਇਆ, ਇੱਕ ਮੁੰਡਾ ਫੱਟੜ ਵੀ ਹੋਇਆ ਹੈ ਉੱਥੇ, ਲੋਕਾਂ ਦੇ ਉੱਪਰ ਲਾਠੀ ਚਾਰਜ ਹੋਇਆ ਹੈ। ਸਰਕਾਰ ਕਹਿੰਦੀ ਅਸੀਂ ਨਹੀਂ ਕੀਤਾ, ਪਰ ਲਾਠੀ ਚਾਰਜ ਹੋਇਆ ਹੈ ਉੱਥੇ। ਉਹ ਅਖਬਾਰ 'ਚ ਖਬਰਾਂ ਆਈਆਂ ਉਹਦੀਆਂ। ਮੈਂ ਤਾਂ ਆਇਆ ਇਸ ਕਰਕੇ ਹੈ ਕਿ ਮੈਂ ਡਾਇਰੈਕਟਲੀ ਇਨਵੋਲਵ ਨਹੀਂ ਹੈ ਇਹਦੇ ਵਿੱਚ, ਮਾਈਨਿੰਗ ਔਰ ਐਂਟੀ ਮਾਈਨਿੰਗ 'ਚ, ਪਰ ਮੈਂ ਇਲਾਕੇ ਦਾ ਨਿਵਾਸੀ ਹੈ, ਇੱਕ ਪ੍ਰੋਮੀਨੈਂਟ ਪਰਿਵਾਰ ਦਾ ਆਦਮੀ ਹੈ। ਇਲਾਕੇ ਨੂੰ ਦਾ ਸਤਿਆਨਾਸ਼ ਹੋ ਰਿਹਾ ਇਸ ਇਲੀਗਲ ਮਾਈਨਿੰਗ ਨਾਲ। ਮੈਂ ਆਪ ਹੋਵੇ, ਕਾਂਗਰਸ ਹੋਵੇ, ਮੈਂ ਇਲੀਗਲ ਮਾਈਨਿੰਗ ਦੇ ਖਿਲਾਫ ਹੈ, ਕਿਉਂਕਿ ਅਨੰਦਪੁਰ ਸਾਹਿਬ ਦੀ ਧਰਤੀ 'ਚ ਹੁਣ ਅੱਗੇ ਹੋਲਾ ਮਹੱਲਾ ਆਉਣਾ। ਸਾਡਾ ਇੱਕ ਪੁਲ ਹੈ, ਉਹ ਪੁਲ ਸਾਡੇ ਇਲਾਕੇ ਦੀ ਲਾਈਫ ਲਾਈਨ ਸੀਗੀ ਇੱਕ ਵੇਲੇ, ਜਦ ਕਿ ਉਹ ਪੁਲ ਮੇਰੇ ਪਿੰਡ ਤੋਂ 7 ਕਿਲੋਮੀਟਰ ਦੂਰ ਬਣਨਾ ਸੀਗਾ। ਮੇਰੇ ਫਾਦਰ ਨੇ ਉਸ ਵੇਲੇ ਕਿਹਾ ਸੀਗਾ, ਉਹ ਉਸ ਵੇਲੇ ਪ੍ਰੋਮੀਨੈਂਟ ਜਨਸੰਘ ਦੇ ਬੀਜੇਪੀ ਦੇ ਲੀਡਰ ਹੁੰਦੇ ਸੀਗੇ, ਇਸ ਸਰਕਾਰ ਦੇ ਅਕਾਲੀ ਬੀਜੇਪੀ ਸਰਕਾਰ ਦੇ ਸਰਪ੍ਰਸਤ ਸੀਗੇ। ਉਹਨਾਂ ਨੇ ਕਿਹਾ ਕਿ ਇਸ ਪੁਲ ਨੂੰ ਅਗੰਪਰ ਲੈ ਜਾਓ, ਕਿਉਂਕਿ ਅਨੰਦਪੁਰ ਸਾਹਿਬ ਵਾਸਤੇ ਸੰਗਤਾਂ ਬਹੁਤ ਆਉਂਦੀਆਂ ਹੋਲੇ ਮਹੱਲੇ ਤੇ, ਪਹਿਲਾਂ ਜ਼ਰੂਰਤ ਉੱਥੇ ਹੈ ਪੁਲ ਦੀ, ਜਦਕਿ ਸਾਡਾ ਇਲਾਕਾ ਉਸ ਵੇਲੇ 3 ਪਾਸਿਓਂ ਪਾਣੀ ਨਾਲ ਘਿਰਿਆ ਰਹਿੰਦਾ ਸੀਗਾ। ਸਾਨੂੰ ਗੜਸ਼ੰਕਰ ਤੋਂ ਘੁੰਮ ਕੇ ਆਉਣਾ ਪੈਂਦਾ ਸੀਗਾ ਆਪਣੇ ਪਿੰਡ 'ਚ। ਅਸੀਂ ਪੁਲ, ਆਪਣਾ ਪੁਲ ਛੱਡ ਕੇ ਪਹਿਲੇ ਉੱਥੇ ਦਿੱਤਾ ਸੀਗਾ। ਉਸ ਪੁਲ ਦੇ ਅੱਜ ਥੱਲੇ ਜਿਹੜੇ ਪਿੱਲਰ ਹੈ ਉਹ ਨੰਗੇ ਹੈ। 6 ਵਾਰੀ ਉਹ ਕਹਿ ਚੁੱਕੇ ਹੈ PWD ਡਿਪਾਰਟਮੈਂਟ, ਪਰ ਸਾਡੇ ਕੋਲ ਉਹਨਾਂ ਕੋਲ ਫੰਡ ਨਹੀਂ ਆ ਰਿਹਾ, ਔਰ ਮਾਈਨਿੰਗ ਅੱਜ ਵੀ ਉੱਥੇ ਹੋ ਰਹੀ ਹੈ। ਉਹਨੂੰ ਅੱਜ ਅਸੀਂ ਕਿਆ ਕਵਾਂਗੇ? ਉਹੀ ਸਰਕਾਰ ਜਿਹੜੀ ਕਹਿੰਦੀ ਸੀਗੀ ਜੀ ਅਸੀਂ 35,000 ਕਰੋੜ ਰੁਪਇਆ ਤਾਂ 1.5 ਲੱਖ ਕਰੋੜ, ਕੇਜਰੀਵਾਲ ਜੀ ਕਹਿੰਦੇ ਸੀਗੇ ਮੈਂ 1.5 ਲੱਖ ਕਰੋੜ ਦਾ ਇੰਤਜ਼ਾਮ ਕਰ ਲਿਆ, ਜਿਹੜੀਆਂ ਗਰੰਟੀਆਂ ਮੈਂ ਲੈਣੀਆਂ ਹੈ। ਅੱਜ 15,000 ਕਰੋੜ ਤਾਂ ਆਲਰੇਡੀ ਕਰਜ਼ਾ ਲੈ ਚੁੱਕੇ ਹੈ। 35,000 ਇਸ ਮਾਈਨਿੰਗ 'ਚੋਂ ਆਉਣਾ ਸੀਗਾ। 7 ਮਹੀਨੇ ਦੇ ਸਰਕਾਰ ਅੰਕੜੇ ਇਸ਼ੂ ਕਰ ਦੇਵੇ ਕਿ ਕਿੰਨੀ ਮਾਈਨਿੰਗ 'ਚੋਂ ਪੈਸਾ ਉਹਨੇ ਵਧਾਇਆ ਹੈ, ਇਸ ਮਾਈਨਿੰਗ 'ਚੋਂ ਕਿੰਨਾ ਪੈਸਾ ਵਧਾਇਆ ਹੈ। ਸੀਨੀਅਰ ਵਕੀਲ ਸਰਦਾਰ ਸਿਮਰਨਜੀਤ ਸਿੰਘ ਵੀ ਮੇਰੇ ਨਾਲ ਨੇ। ਐਡਵੋਕੇਟ ਸਾਹਿਬ, ਜੇ ਆਪਾਂ ਪਹਿਲਾਂ ਗੱਲ ਕਰੀਏ ਤਾਂ ਕੋਰਟ ਦਾ ਜਿਸ ਤਰੀਕੇ ਦੇ ਨਾਲ ਹੁਕਮ ਆਇਆ ਕਿ ਨਾਜਾਇਜ਼ ਮਾਈਨਿੰਗ ਕਿਸੇ ਵੀ ਹਾਲਾਤਾਂ ਦੇ ਵਿੱਚ ਨਹੀਂ ਕੀਤੀ ਜਾ ਸਕਦੀ, ਸਭ ਤੋਂ ਪਹਿਲਾਂ ਦੱਸੋ ਕਿ ਜਿਹੜਾ ਇਹ ਕਾਨੂੰਨ ਹੈ ਇਹ ਸਰਕਾਰ ਦੇ ਨੁਮਾਇੰਦਿਆਂ ਵਾਸਤੇ ਹੋ ਰਿਹਾ ਜਾਂ ਆਮ ਲੋਕਾਂ ਵਾਸਤੇ ਹੋ ਰਿਹਾ? ਦੇਖੋ, ਜਿਹੜਾ ਮਾਈਨਿੰਗ ਐਕਟ ਹੈ ਬਹੁਤ ਸੀਰੀਅਸ ਹੈ। ਮਾਈਨਿੰਗ ਜਦੋਂ ਪਰਮਿਸ਼ਨ ਮਿਲਦੀ ਹੈ ਉਹਦੇ 'ਚ ਕਈ ਡਿਪਾਰਟਮੈਂਟਸ ਨੇ, ਸਪੈਸ਼ਲੀ ਇਨਵਾਇਰਮੈਂਟ ਹੈ, ਆਪਾਂ ਨੂੰ ਕਈਆਂ ਦੀ ਪਰਮਿਸ਼ਨ ਲੈਣੀ ਪੈਂਦੀ ਹੈ। ਮਾਈਨਿੰਗ ਐਕਟ ਕਹਿੰਦਾ ਕਿ ਜਦੋਂ ਮਾਈਨਿੰਗ ਕਰਨੀ ਹੈ ਤੁਸੀਂ ਵੀ ਸ਼ੇਪ 'ਚ ਕਰਨੀ ਹੈ, ਐਨਵਾਇਰਨਮੈਂਟ ਡੈਮੇਜ ਨਹੀਂ ਹੋਣਾ ਚਾਹੀਦਾ। ਜਿਹੜੀ ਮਾਈਨਿੰਗ ਹੁੰਦੀ ਹੈ ਉਹ 2 ਕਿਸਮ ਦੀ ਹੁੰਦੀ ਹੈ, ਇੱਕ ਮੈਨੂਅਲ ਮਾਈਨਿੰਗ ਹੁੰਦੀ ਹੈ, ਇੱਕ ਮਸ਼ੀਨ ਨਾਲ ਕਰ ਸਕਦੇ ਹੋ।
ਸੋ ਇਹ ਵੱਖੋ ਵੱਖਰੀ ਕਿਸਮ ਦੀ ਖੱਡ ਦੀ ਨੇਚਰ ਨਾਲ ਹੁੰਦਾ ਸਾਰਾ ਕੁਛ ਰਿਲੇਟਡ ਜੋ ਵੀ ਹੈਗਾ। ਜਿਹੜੀ 10 ਫੁੱਟ ਤੋਂ ਡੂੰਘੀ ਮਾਈਨਿੰਗ ਤੁਸੀਂ ਨਹੀਂ ਕਰ ਸਕਦੇ। ਹੋ ਕੀ ਰਿਹਾ ਹੈ ਕਿ ਇਹ ਜਿਹੜਾ ਏਰੀਆ ਹੈ ਜਿਸ ਕਰਕੇ ਅੱਜ ਆਪਾਂ ਇੱਥੇ ਇਕੱਠੇ ਹੋਏ ਹਾਂ ਕਿ ਅਨੰਦਪੁਰ ਸਾਹਿਬ ਸ਼ਿਵਾਲਿਕ ਹਿਲਸ ਦੇ ਪੈਰਾਂ ਵਿੱਚ ਹੈ। ਪਿਛਲੇ 10-11 ਸਾਲ ਤੋਂ ਇੱਥੇ ਇਲੀਗਲ ਮਾਈਨਿੰਗ ਬਹੁਤ ਜ਼ੋਰਾਂ 'ਤੇ ਹੈ। ਜਿਹੜੀ ਯਸ਼ਵੀਰ ਟਿੱਕਾ ਜੀ ਨੇ ਇਹ ਬੜੀ ਚੰਗੇ ਪਰਿਵਾਰ ਨੇ, ਚੰਗੇ ਖਾਨਦਾਨੀ ਲੋਕ ਨੇ। ਇਹਨਾਂ ਦੇ ਗ੍ਰੈਂਡਫਾਦਰ ਜਿਹੜੇ ਸੀ ਮਤਲਬ 1922 ਦੇ ਵਿੱਚ LLB ਪਾਸ ਆਊਟ ਸੀ। ਪੰਜਾਬ ਦੀ ਪਹਿਲੀ ਅਸੈਂਬਲੀ ਦੇ 1937 'ਚ ਮੈਂਬਰ ਬਣੇ ਨੇ, 2 ਵਾਰੀ ਰਿਪਰੈਜ਼ੈਂਟ ਕੀਤਾ ਹੈ। ਫਰਟੀਲਾਈਜ਼ਰ ਕਮਿਸ਼ਨ ਦੇ ਮੈਂਬਰ ਰਹੇ ਨੇ ਬੋਰਡ ਦੇ। ਟਿੱਕਾ ਜੀ ਦੇ ਫਾਦਰ ਸ਼ਿਵ ਚੰਦ ਟਿੱਕਾ ਜੀ 2 ਵਾਈਲਡ ਲਾਈਫ ਤੇ ਨੰਬਰ ਆਫ ਡਿਪਾਰਟਮੈਂਟਸ ਦੇ ਚੇਅਰਮੈਨ ਰਹੇ ਨੇ। 2018 ਦੇ ਵਿੱਚ ਉਹਨਾਂ ਨੇ ਪਠਾਨਕੋਟ ਦੀ ਇਲੀਗਲ ਮਾਈਨਿੰਗ ਦੇ ਖਿਲਾਫ ਆਵਾਜ਼ ਰੇਜ਼ ਕੀਤੀ। ਉਦੋਂ ਪੰਜਾਬ ਦੀ ਕਾਂਗਰਸ ਗੌਰਮੈਂਟ ਨੇ ਇਹਨਾਂ ਨੂੰ ਜਿਹੜਾ ਸੀ ਬੋਰਡ 'ਚੋਂ ਬਾਹਰ ਕਰ ਦਿੱਤਾ ਸੀ। ਉਦੋਂ ਪੰਜਾਬ ਦੇ ਜਿਹੜੇ ਮੌਜੂਦਾ CM ਭਗਵੰਤ ਸਿੰਘ ਮਾਨ ਸੀ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਜਿਹੜੇ ਵਾਇਸ ਰੇਜ਼ ਕਰ ਰਹੇ ਨੇ ਉਹਨਾਂ ਨਾਲ ਇਸ ਕਿਸਮ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ। ਅੱਜ ਮੈਨੂੰ ਇਹ ਆ ਰਿਹਾ ਕਿ ਉਸੇ ਚੀਫ ਮਿਨਿਸਟਰ ਦਾ ਜਿਹੜਾ ਮਿਨਿਸਟਰ ਹੈ ਹਰਜੋਤ ਸਿੰਘ ਬੈਂਸ, ਉਹ ਜਿਹੜੇ ਲੋਕ ਪਬਲਿਕ ਸਪਿਰਿਟ 'ਚ ਆਵਾਜ਼ ਉਠਾ ਰਹੇ ਨੇ, ਜਿਹੜੇ ਇਹ ਕਹਿ ਰਹੇ ਨੇ ਕਿ ਐਕੋਲੋਜੀ ਨੂੰ, ਐਨਵਾਇਰਨਮੈਂਟ ਨੂੰ, ਵਾਈਲਡ ਲਾਈਫ ਨੂੰ, ਗਰਾਊਂਡ ਵਾਟਰ ਨੂੰ ਬਚਾਉਣਾ ਹੈ, ਉਹਨਾਂ ਦੇ ਖਿਲਾਫ ਤੁਸੀਂ FIR ਕਰ ਰਹੇ ਹੋ। ਔਰ ਜਿਹੜੇ ਸਾਰਾ ਕੁਛ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਪ੍ਰੋਟੈਕਟ ਕਰ ਰਹੇ ਹੋ। ਇਹਦੇ ਵਿੱਚ ਕੀ ਸੀ ਕਿ ਜਦੋਂ ਲਗਾਤਾਰ ਵੀ ਜਦੋਂ ਇਹਨਾਂ ਨੇ ਕਈ ਚਿੱਠੀਆਂ ਔਨ ਰਿਕਾਰਡ ਨੇ, ਸਾਡੇ ਕੋਲ ਸਾਰਾ ਰਿਕਾਰਡ ਅਸੀਂ ਪ੍ਰੈਸ ਨੂੰ ਤੁਹਾਨੂੰ ਦੱਸਿਆ ਹੈ। 18 ਦੇ ਵਿੱਚ, 19 ਦੇ ਵਿੱਚ, 20 ਦੇ ਵਿੱਚ ਇਹਨਾਂ ਨੇ ਟੌਪ ਅਥਾਰਟੀਜ਼ ਨੂੰ ਸਾਰਾ ਇਕੱਲੇ ਪਿੰਡ ਵਾਈਜ਼ ਇਲੀਗਲ ਮਾਈਨਿੰਗ ਦੀ ਇਨਫੋਰਮੇਸ਼ਨ ਦਿੱਤੀ ਹੈ। ਜਦੋਂ ਐਕਸ਼ਨ ਨਹੀਂ ਹੋਇਆ 20 ਦੇ ਐਂਡ ਵਿੱਚ ਇੱਕ ਕਮੇਟੀ ਬਣ ਗਿਆ ਇਲਾਕਾ ਸੰਘਰਸ਼ ਕਮੇਟੀ ਅਨੰਦਪੁਰ ਸਾਹਿਬ, ਜਿਹਨੇ ਪਿਛਲੇ 2 ਸਾਲਾਂ ਦੇ ਵਿੱਚ ਇਲੀਗਲ ਮਾਈਨਿੰਗ ਨੂੰ ਨੱਥ ਪਾਤੀ ਸੀ। ਹੁਣ ਜਦੋਂ ਮਾਈਨਿੰਗ ਬੰਦ ਹੋ ਗਈ ਹੈ, ਸਰਕਾਰ ਨੇ ਡੀਸਿਲਟਿੰਗ ਦੇ ਨਾਂ 'ਤੇ ਇਹ ਠੱਗੀ ਸ਼ੁਰੂ ਕਰ ਲਈ ਹੈ। ਡੀਸਿਲਟਿੰਗ ਦੀ ਪਾਲਿਸੀ ਜਿਵੇਂ ਤੁਹਾਨੂੰ ਸ਼ਰਮਾ ਜੀ ਨੇ ਵੀ ਦੱਸਿਆ ਹੈ ਕਿ ਪਿੰਡ ਦੀ ਪੰਚਾਇਤ ਤੋਂ ਬਿਨਾਂ ਤੁਸੀਂ ਡੀਸਿਲਟਿੰਗ ਹੁੰਦੀ ਹੈ ਕਿ ਤੁਸੀਂ ਦਰਿਆ ਦੀ ਸਫਾਈ ਕਰ ਰਹੇ ਹੋ, ਉਹ ਤੁਸੀਂ 3 ਫੁੱਟ ਤੱਕ ਕਰ ਸਕਦੇ ਹੁੰਦੇ ਹੋ, ਮੈਨੂਅਲ ਕਰਨੀ ਹੁੰਦੀ ਹੈ। ਇਹਨਾਂ ਨੇ ਬਿਨਾਂ ਪੰਚਾਇਤ ਦੀ ਸਹਿਮਤੀ ਦੇ 30-30, 40-40 ਫੁੱਟ ਜਦੋਂ ਮਾਈਨਿੰਗ ਪਿੰਡ ਪਲਾਨ ਸ਼ੁਰੂ ਕਰਤੀ ਹੈ, ਲੋਕਾਂ ਨੇ ਐਜੀਟੇਸ਼ਨ ਕੀਤਾ ਹੈ। ਉਸ ਤੋਂ ਬਾਅਦ ਮਾਈਨਿੰਗ ਕੰਟਰੈਕਟਰ 'ਤੇ FIR ਹੋਈ ਹੈ। ਉਦੋਂ ਜਿਹੜਾ ਮਿਨਿਸਟਰ ਹੈ ਥੋੜ੍ਹਾ ਜਿਹਾ ਗੁੱਸੇ 'ਚ ਆ ਗਿਆ, ਉਹਨੇ ਫਿਰ ਅਫਸਰਾਂ ਰਾਹੀਂ ਕਹਿਣਾ ਸ਼ੁਰੂ ਕਰਤਾ ਹੈ ਕਿ ਇਹਨਾਂ ਨੂੰ ਕਹੋ ਪਿੱਛੇ ਹਟ ਜਾਓ, ਨਹੀਂ ਤਾਂ ਮੈਂ ਠੋਕ ਦੇਣੀ। ਹੁਣ ਇੱਕ ਝੂਠੀ ਸ਼ਿਕਾਇਤ ਦੇ ਉੱਪਰ 6 ਕਮੇਟੀ ਮੈਂਬਰਸ 'ਤੇ FIR ਕਰ ਦਿੱਤੀ ਹੈ, 20 ਅਣਪਛਾਤੇ ਬੰਦੇ ਵਿੱਚ ਰੱਖੇ ਨੇ। ਹੁਣ ਜਿਹੜਾ SSP ਹੈਗਾ ਉਹ ਹੈਗਾ ਬਲੂ ਆਈਡ ਬॉय ਮਾਈਨਿੰਗ ਮਾਫੀਆ ਦਾ, ਪੋਲੀਟੀਸ਼ੀਅਨਸ ਦਾ, ਜਿਹੜਾ ਉੱਥੇ ਵਿਵੇਕਸ਼ੀਲ ਸੋਨੀ ਹੈ। ਤੁਸੀਂ ਇਹ ਦੇਖੋ ਕਿ ਉਹਨੂੰ ਸਪੈਸ਼ਲ ਦੁਆਰਾ, ਜਿਹਨੂੰ ਕਾਂਗਰਸ ਨੇ ਮਾਈਨਿੰਗ ਮਾਫੀਆ ਨੇ ਉੱਥੇ ਪਹਿਲੇ ਰੋਪੜ SSP ਰੱਖਿਆ, ਉਹਨੂੰ ਦੁਆਰਾ ਟਰਾਂਸਫਰ ਜਿਹੜੀ ਹੈ ਬੈਂਸ ਦੀ ਰਿਕਮੈਂਡੇਸ਼ਨ 'ਤੇ ਹੋ ਰਹੀ ਹੈ। ਅਤੇ ਅਸੀਂ ਚੀਫ ਮਿਨਿਸਟਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਭਾਈ ਸਾਡੇ 6 ਬੰਦਿਆਂ ਦਾ ਨਾਰਕੋ ਟੈਸਟ ਕਰਾ, ਆਪ ਦੇ ਮਿਨਿਸਟਰ ਦਾ ਵੀ ਕਰਾ, ਇਹ ਮਾਈਨਿੰਗ ਵਾਲੇ ਪਾਸੇ ਜਾ ਚੁੱਕਿਆ ਹੈ। ਅਤੇ ਜੇ ਵਾੜ ਖੇਤ ਨੂੰ ਖਾਣ ਲੱਗ ਪਈ ਤਾਂ ਫਿਰ ਆਪਾਂ ਪੰਜਾਬ ਨੂੰ ਇਲੀਗਲ ਮਾਈਨਿੰਗ ਤੋਂ ਨਹੀਂ ਬਚਾ ਸਕਦੇ। ਅਤੇ ਸੋ ਚੀਫ ਮਿਨਿਸਟਰ ਨੂੰ ਚਾਹੀਦਾ ਇਮੀਡੀਏਟਲੀ ਉਹਦਾ ਨਾਰਕੋ ਟੈਸਟ ਕਰਾਏ, ਸਾਡਾ ਵੀ ਕਰੇ, ਸੱਚ ਸਾਹਮਣੇ ਆ ਜਾਊਗਾ। ਨਾਰਕੋ ਟੈਸਟ ਤੋਂ ਪਤਾ ਲੱਗ ਜਾਣਾ ਕਿ ਇਹਨੇ ਫੰਡ ਕਿੰਨੇ ਲਏ ਨੇ ਮਾਈਨਿੰਗ ਮਾਫੀਆ ਤੋਂ, ਇਹਦੇ ਹੁਣ ਕੀ ਵੈਸਟਡ ਇੰਟਰਸਟ ਨੇ। ਜਿਹੜੀ ਉੱਥੇ ਹੈਵੀ ਮਸ਼ੀਨਰੀ ਹੈ, ਅਸੀਂ ਕਹਿਣਾ ਚਾਹੁੰਦੇ ਹਾਂ ਕਿ ਉਹਦੇ ਵੀ ਬਿੱਲਾਂ ਦੀ ਜਾਂਚ ਕੀਤੀ ਜਾਏ, ਉਹ ਮਸ਼ੀਨਾਂ ਪਤਾ ਲੱਗ ਜਾਣਗੀਆਂ ਕਿਹਦੀਆਂ ਹੈਗੀਆਂ ਨੇ। ਵਕੀਲ ਸਾਹਿਬ, ਜਿਸ ਤਰ੍ਹਾਂ ਤੁਸੀਂ CM ਸਾਹਿਬ ਦੀ ਗੱਲ ਕੀਤੀ, ਉਹਨਾਂ ਦੇ ਕੋਲੋਂ ਅਪੀਲ ਕੀਤੀ ਕਿ ਨਾਰਕੋ ਟੈਸਟ ਦੀ ਗੱਲ ਕੀਤੀ, CM ਸਾਹਿਬ ਦੇ ਨਾਲ ਗੱਲਬਾਤ ਵਾਸਤੇ ਸਮਾਂ ਤੈਅ ਹੋਇਆ ਕੋਈ? ਅਸੀਂ ਇਹ ਚਿੱਠੀ ਲਿਖੀ ਹੈ ਜੀ ਗਵਰਨਰ ਸਾਹਿਬ ਨੂੰ ਔਰ ਚੀਫ ਮਿਨਿਸਟਰ ਸਾਹਿਬ ਨੂੰ ਕਿ ਸਾਨੂੰ ਟਾਈਮ ਦਿਓ ਸੋ ਡੈਟ ਕਮੇਟੀ ਤੁਹਾਡੇ ਕੋਲ ਸੱਚ ਸਾਰਾ ਸਾਹਮਣੇ ਰੱਖ ਸਕੇ। ਇਸ ਤੋਂ ਬਿਨਾਂ ਕਾਨੂੰਨ ਦਾ ਵੀ ਜਿਹੜਾ ਸਹਾਰਾ ਲਿਆ ਜਾ ਸਕਦਾ ਹੈ, ਅਦਾਲਤ ਦਾ ਜਾਂ ਕੋਰਟ ਦੇ ਵਿੱਚ ਕੋਈ ਪਟੀਸ਼ਨ ਦਾਇਰ ਕੀਤੀ ਜਾ ਸਕਦੀ ਹੈ? ਅਸੀਂ ਹਰਜੋਤ ਬੈਂਸ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੂੰ ਭਾਵੇਂ 50 FIR ਕਰ ਦੇ, ਅਸੀਂ ਤੇਰੇ ਖਿਲਾਫ ਲੜਾਈ ਲੜਾਂਗੇ, ਕਾਨੂੰਨੀ ਵੀ ਲੜਾਂਗੇ ਔਰ ਪਬਲਿਕ ਐਜੀਟੇਸ਼ਨ ਸਹਿਯੋਗ ਨਾਲ ਵੀ ਲੜਾਂਗੇ। ਕਿਸੇ ਵੀ ਹਾਲਤ 'ਤੇ ਤੁਹਾਡੀ ਇਲੀਗਲ ਮਾਈਨਿੰਗ ਅਸੀਂ ਨਹੀਂ ਚੱਲਣ ਦੇਣੀ। ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਦੇ ਉੱਪਰ ਵੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਨੇ, ਤਾਂ ਕਿਤੇ ਨਾ ਕਿਤੇ ਜਿਹੜੇ ਕਾਨੂੰਨੀ ਪੱਖ ਤੋਂ ਵੀ ਜਿਹੜੀ ਨਜਾਇਜ਼ ਮਾਈਨਿੰਗ ਅਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ ਨੂਰਪੁਰ ਬੁਜਦੀ ਜਾਂ ਨੰਗਲ ਜਾਂ ਤਕਰੀਬਨ ਹੋਰ ਵੱਖ-ਵੱਖ ਕਹਿ ਸਕਦੇ ਹਾਂ ਕਿ ਏਰੀਏ ਦੇ ਵਿੱਚ ਹੋ ਰਹੀ ਹੈ, ਤਾਂ ਉਸ ਨੂੰ ਲੈ ਕੇ ਅੱਜ ਪ੍ਰੈਸ ਵਾਰਤਾਲਾਪ ਵੀ ਕੀਤਾ ਗਿਆ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ
ਕਿ ਆਮ ਆਦਮੀ ਪਾਰਟੀ ਸਰਕਾਰ ਦਾ ਸਟੈਂਡ ਸਪਸ਼ਟ ਹੋਵੇਗਾ ਕਿ ਨਜਾਇਜ਼ ਮਾਈਨਿੰਗ ਨੂੰ ਰੁਕਵਾਉਣ ਵਾਸਤੇ ਕਿਸ ਤਰੀਕੇ ਦੇ ਨਾਲ ਜਿਹੜਾ ਕਦਮ ਉਠਾਏ ਜਾ ਸਕਦੇ ਆ। ਆਉਣ ਵਾਲੇ ਸਮੇਂ ਵਿੱਚ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।